ਡਿਫੈਂਡਰ ਵੀ ਰਹੇ ਹੈਗੇ ਆ। ਜਨਵਰੀ 6 2021 ਦੇ ਜੋ ਕੈਪੀਟਲ ਦੇ ਉੱਤੇ ਰਿਸਟ੍ਰਿਕਸ਼ਨ ਹੋਇਆ ਸੀ, ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਕੇਸਿਸ ਨੂੰ ਇਸ ਜੱਜ ਨੇ ਜਿਹੜਾ ਆ ਹੈਂਡਲ ਕੀਤਾ ਹੈਗਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨਾਟ ਗਿਲਟੀ ਪਲੀਆ ਕੀਤਾ ਆ 4 ਉਹਨਾਂ ਦੇ ਕ੍ਰਿਮੀਨਲ ਚਾਰजेस ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਇੱਕ ਜਿਨ੍ਹਾਂ ਚੋਂ 2020 ਵਾਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਓਵਰਟਰਨ ਦਾ ਮੁੱਦਾ ਸੀਗਾ। ਜੀ, ਜੀ ਬਿਲਕੁਲ ਇਹ ਮਸਲੇ ਕਾਫੀ ਮਸਲਿਆਂ ਦੇ ਵਿੱਚ ਜਿਹੜੇ ਉਹ ਕਹਿ ਲਓ ਵੀ ਟਰੰਪ ਹੁਣੀ ਫਸੇ ਪਏ ਆ। ਇੰਨੇ ਜ਼ਿਆਦਾ ਜਿਹੜੇ ਚਾਰजेस ਦਾ ਸਾਹਮਣਾ ਕਰ ਰਹੇ ਆ ਤੇ ਪਰ ਅਜੇ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਆਪਣੇ ਵਾਲੇ ਖੇਮੇ ਦੇ ਵਿੱਚ ਲੀਡ ਕਰ ਰਹੇ ਆ। ਸੋ ਉਹਨੂੰ ਲੈ ਕੇ ਬੜਾ ਰੌਲਾ ਰੱਪਾ ਜਿਹੜਾ ਉਹ ਪੈਂਦਾ ਆ। ਕਾਫੀ ਵਾਰੀ ਆਪਾਂ ਦੇਖਦੇ ਹਾਂ ਵੀ ਰਿਪਬਲਿਕਨਸ ਦੂਜੀ ਪਾਰਟੀ ਦੇ ਉੱਤੇ ਵੀ ਦੋਸ਼ ਜਿਹੜਾ ਉਹ ਲਾਉਂਦੇ ਰਹਿੰਦੇ ਆ ਵੀ ਇਹ ਇਸ ਤਰੀਕੇ ਦੇ ਨਾਲ ਇੱਦਾਂ ਦੇ ਕੰਮ ਕਰਦੇ ਆ। ਚਾਹੇ ਉਹ ਬਹੁਤ ਵਾਰੀ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਵੀ ਜਿਹੜੀਆਂ ਚੱਲਦੀਆਂ ਰਹਿੰਦੀਆਂ। ਇਸ ਇੱਕ ਖਬਰ ਜਿਹੜੀ ਹੈ ਰੀਸੈਂਟਲੀ ਆਈ ਹੈ, GOP ਦਾ ਇੱਕ ਬਹੁਤ ਵੱਡਾ ਜਿਹੜਾ ਡੋਨਰ ਐਂਟੋਨ ਲਜ਼ਾਰੋ, ਉਹਨੂੰ 21 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ, ਕਿਉਂਕਿ ਉਹ ਕਹਿੰਦੇ ਸੈਕਸ ਟ੍ਰੈਫਿਕਿੰਗ ਕਰਦਾ ਸੀ ਮਿਨੇਸੋਟਾ ਦੇ ਵਿੱਚ ਮਾਈਨਰਸ ਦੀ, ਨਾਬਾਲਗ ਜਿਹੜੇ ਆ ਬੱਚਿਆਂ ਦੀ। ਐਂਟੋਨ ਟੋਨੀ ਲੋਰੈਜ਼ੋ ਇਸ ਨੂੰ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਗਿਲਟੀ ਪਾਇਆ ਗਿਆ ਸੀ। 7 ਜਿਹੜੇ ਇਸ ਦੇ ਉੱਤੇ ਵੱਖ-ਵੱਖ ਦੋਸ਼ ਲੱਗੇ ਸੀ। 5 ਲੜਕੀਆਂ 15 ਤੇ 16 ਸਾਲ ਦੀਆਂ, ਉਹਨਾਂ ਦੇ ਉੱਤੇ ਕਮਰਸ਼ੀਅਲ ਸੈਕਸ ਐਕਟਸ ਇਹਨਾਂ ਤੋਂ ਕਰਵਾਉਣ ਦੇ ਇਸ ਉੱਤੇ ਦੋਸ਼ ਸੀਗੇ। ਉਸ ਟਾਈਮ ਲਜ਼ਾਰੋ ਦੀ ਉਮਰ 30 ਸਾਲ ਸੀਗੀ ਤੇ ਇਵੈਂਚੁਅਲੀ ਇਸ ਪ੍ਰੋਸੀਕਿਊਟਰਸ ਨੇ ਇਸ ਦੇ ਲਈ 30 ਸਾਲ ਦੀ ਸਜ਼ਾ ਜਿਹੜੀ ਉਹ ਮੰਗੀ ਸੀਗੀ, ਪਰ ਇਵੈਂਚੁਅਲੀ ਇਸ ਨੂੰ 21 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਦਿੱਤੀ ਗਈ ਹੈਗੀ ਆ। ਜੈਫਰੀ ਆਈਪਸਟਾਈਨ ਬਹੁਤ ਹੀ ਬਦਨਾਮ ਇੱਕ ਬੰਦਾ, ਜਿਸ ਨੇ ਇਵੈਂਚੁਅਲੀ ਕਥਿਤ ਤੌਰ ਦੇ ਉੱਤੇ ਕਹਿੰਦੇ ਆ ਵੀ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀਗੀ ਜੇਲ੍ਹ ਦੇ ਵਿੱਚ, ਉਹ ਵੀ ਇਸ ਦਾ ਫਾਈਨੈਂਸਰ ਰਿਹਾ ਆ। ਸੋ ਉਹ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਅਦਾਲਤ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ ਵੀ ਉਹ ਕਹਿੰਦੇ ਵੀ ਇਹ ਇੱਕ ਖੁਦ ਸੈਕਸ ਟ੍ਰੈਫਿਕਰ ਸੀ। ਇੱਕ ਹਿਸਾਬ ਦੇ ਨਾਲ ਇਸ ਨੇ ਅਸੈਂਬਲੀ ਲਾਈਨ ਹੀ ਸੈਕਸ ਟ੍ਰੈਫਿਕਿੰਗ ਦੀ ਉੱਥੇ ਲਗਾਈ ਹੋਈ ਸੀ। ਕਹਿੰਦੇ ਇਸ ਨੂੰ ਕੋਈ ਵੀ ਇਸ ਦਾ ਰਿਮੋਰਸ ਕੁਛ ਵੀ ਇਹਦੇ ਮਨ ਦੇ ਵਿੱਚ ਇਦਾਂ ਦੀ ਨਹੀਂ ਸੀ ਵੀ ਇਸ ਦੇ ਵੱਲੋਂ ਕੋਈ ਗਲਤੀ ਹੋਈ ਆ, ਨਾ ਇਹਨੇ ਕੋਈ ਆਪਣੀ ਜ਼ਿੰਮੇਵਾਰੀ ਚੱਕੀ, ਐਕਸੈਪਟ ਕੀਤੀ ਵੀ ਇਹ ਕ੍ਰਾਈਮਸ ਦੇ ਲਈ ਖੁਦ ਰਿਸਪੌਂਸਿਬਲ ਹੈਗਾ ਆ। ਸੋ ਕਾਫੀ ਸਖਤ ਜਿਹੜੀ ਸਜ਼ਾ ਆ ਇਹ ਇੱਕ ਵੱਡੇ GOP ਦੇ ਡੋਨਰ ਨੂੰ ਸੁਣਾਈ ਗਈ ਆ। ਜੀ, ਡਿਫੈਂਡਰ ਵੀ ਰਹੇ ਹੈਗੇ ਆ। ਜਨਵਰੀ 6 2021 ਦੇ ਜੋ ਕੈਪੀਟਲ ਦੇ ਉੱਤੇ ਰਿਸਟ੍ਰਿਕਸ਼ਨ ਹੋਇਆ ਸੀ, ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਕੇਸਿਸ ਨੂੰ ਇਸ ਜੱਜ ਨੇ ਜਿਹੜਾ ਆ ਹੈਂਡਲ ਕੀਤਾ ਹੈਗਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨਾਟ ਗਿਲਟੀ ਪਲੀਆ ਕੀਤਾ ਆ 4 ਉਹਨਾਂ ਦੇ ਕ੍ਰਿਮੀਨਲ ਚਾਰजेस ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਇੱਕ ਜਿਨ੍ਹਾਂ ਚੋਂ 2020 ਵਾਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਓਵਰਟਰਨ ਦਾ ਮੁੱਦਾ ਸੀਗਾ। ਜੀ, ਜੀ ਬਿਲਕੁਲ ਇਹ ਮਸਲੇ ਕਾਫੀ ਮਸਲਿਆਂ ਦੇ ਵਿੱਚ ਜਿਹੜੇ ਉਹ ਕਹਿ ਲਓ ਵੀ ਟਰੰਪ ਹੁਣੀ ਫਸੇ ਪਏ ਆ। ਇੰਨੇ ਜ਼ਿਆਦਾ ਜਿਹੜੇ ਚਾਰजेस ਦਾ ਸਾਹਮਣਾ ਕਰ ਰਹੇ ਆ ਤੇ ਪਰ ਅਜੇ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਆਪਣੇ ਵਾਲੇ ਖੇਮੇ ਦੇ ਵਿੱਚ ਲੀਡ ਕਰ ਰਹੇ ਆ। ਸੋ ਉਹਨੂੰ ਲੈ ਕੇ ਬੜਾ ਰੌਲਾ ਰੱਪਾ ਜਿਹੜਾ ਉਹ ਪੈਂਦਾ ਆ। ਕਾਫੀ ਵਾਰੀ ਆਪਾਂ ਦੇਖਦੇ ਹਾਂ ਵੀ ਰਿਪਬਲਿਕਨਸ ਦੂਜੀ ਪਾਰਟੀ ਦੇ ਉੱਤੇ ਵੀ ਦੋਸ਼ ਜਿਹੜਾ ਉਹ ਲਾਉਂਦੇ ਰਹਿੰਦੇ ਆ ਵੀ ਇਹ ਇਸ ਤਰੀਕੇ ਦੇ ਨਾਲ ਇੱਦਾਂ ਦੇ ਕੰਮ ਕਰਦੇ ਆ। ਚਾਹੇ ਉਹ ਬਹੁਤ ਵਾਰੀ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਵੀ ਜਿਹੜੀਆਂ ਚੱਲਦੀਆਂ ਰਹਿੰਦੀਆਂ। ਇਸ ਇੱਕ ਖਬਰ ਜਿਹੜੀ ਹੈ ਰੀਸੈਂਟਲੀ ਆਈ ਹੈ, GOP ਦਾ ਇੱਕ ਬਹੁਤ ਵੱਡਾ ਜਿਹੜਾ ਡੋਨਰ ਐਂਟੋਨ ਲਜ਼ਾਰੋ, ਉਹਨੂੰ 21 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ, ਕਿਉਂਕਿ ਉਹ ਕਹਿੰਦੇ ਸੈਕਸ ਟ੍ਰੈਫਿਕਿੰਗ ਕਰਦਾ ਸੀ ਮਿਨੇਸੋਟਾ ਦੇ ਵਿੱਚ ਮਾਈਨਰਸ ਦੀ, ਨਾਬਾਲਗ ਜਿਹੜੇ ਆ ਬੱਚਿਆਂ ਦੀ। ਐਂਟੋਨ ਟੋਨੀ ਲੋਰੈਜ਼ੋ ਇਸ ਨੂੰ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਗਿਲਟੀ ਪਾਇਆ ਗਿਆ ਸੀ। 7 ਜਿਹੜੇ ਇਸ ਦੇ ਉੱਤੇ ਵੱਖ-ਵੱਖ ਦੋਸ਼ ਲੱਗੇ ਸੀ। 5 ਲੜਕੀਆਂ 15 ਤੇ 16 ਸਾਲ ਦੀਆਂ, ਉਹਨਾਂ ਦੇ ਉੱਤੇ ਕਮਰਸ਼ੀਅਲ ਸੈਕਸ ਐਕਟਸ ਇਹਨਾਂ ਤੋਂ ਕਰਵਾਉਣ ਦੇ ਇਸ ਉੱਤੇ ਦੋਸ਼ ਸੀਗੇ। ਉਸ ਟਾਈਮ ਲਜ਼ਾਰੋ ਦੀ ਉਮਰ 30 ਸਾਲ ਸੀਗੀ ਤੇ ਇਵੈਂਚੁਅਲੀ ਇਸ ਪ੍ਰੋਸੀਕਿਊਟਰਸ ਨੇ ਇਸ ਦੇ ਲਈ 30 ਸਾਲ ਦੀ ਸਜ਼ਾ ਜਿਹੜੀ ਉਹ ਮੰਗੀ ਸੀਗੀ, ਪਰ ਇਵੈਂਚੁਅਲੀ ਇਸ ਨੂੰ 21 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਦਿੱਤੀ ਗਈ ਹੈਗੀ ਆ। ਜੈਫਰੀ ਆਈਪਸਟਾਈਨ ਬਹੁਤ ਹੀ ਬਦਨਾਮ ਇੱਕ ਬੰਦਾ,
ਜਿਸ ਨੇ ਇਵੈਂਚੁਅਲੀ ਕਥਿਤ ਤੌਰ ਦੇ ਉੱਤੇ ਕਹਿੰਦੇ ਆ ਵੀ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀਗੀ ਜੇਲ੍ਹ ਦੇ ਵਿੱਚ, ਉਹ ਵੀ ਇਸ ਦਾ ਫਾਈਨੈਂਸਰ ਰਿਹਾ ਆ। ਸੋ ਉਹ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਅਦਾਲਤ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ ਵੀ ਉਹ ਕਹਿੰਦੇ ਵੀ ਇਹ ਇੱਕ ਖੁਦ ਸੈਕਸ ਟ੍ਰੈਫਿਕਰ ਸੀ। ਇੱਕ ਹਿਸਾਬ ਦੇ ਨਾਲ ਇਸ ਨੇ ਅਸੈਂਬਲੀ ਲਾਈਨ ਹੀ ਸੈਕਸ ਟ੍ਰੈਫਿਕਿੰਗ ਦੀ ਉੱਥੇ ਲਗਾਈ ਹੋਈ ਸੀ। ਕਹਿੰਦੇ ਇਸ ਨੂੰ ਕੋਈ ਵੀ ਇਸ ਦਾ ਰਿਮੋਰਸ ਕੁਛ ਵੀ ਇਹਦੇ ਮਨ ਦੇ ਵਿੱਚ ਇਦਾਂ ਦੀ ਨਹੀਂ ਸੀ ਵੀ ਇਸ ਦੇ ਵੱਲੋਂ ਕੋਈ ਗਲਤੀ ਹੋਈ ਆ, ਨਾ ਹੀ ਇਹਨੇ ਕੋਈ ਆਪਣੀ ਜ਼ਿੰਮੇਵਾਰੀ ਚੱਕੀ, ਐਕਸੈਪਟ ਕੀਤੀ ਵੀ ਇਹ ਕ੍ਰਾਈਮਸ ਦੇ ਲਈ ਖੁਦ ਰਿਸਪੌਂਸਿਬਲ ਹੈਗਾ ਆ। ਸੋ ਕਾਫੀ ਸਖਤ ਜਿਹੜੀ ਸਜ਼ਾ ਆ ਇਹ ਇੱਕ ਵੱਡੇ ਜੀਓਪੀ ਦੇ ਡੋਨਰ ਨੂੰ ਸੁਣਾਈ ਗਈ ਆ। ਜੀ।